ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਤੁਹਾਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿ ਤੁਸੀਂ ਅੱਜ ਸਾਡੇ ਨਾਲ ਸਟੂਡੀਓ ਵਿੱਚ ਬੈਠ ਕੇ ਪ੍ਰੋਗਰਾਮ ਕਰ ਰਹੇ ਹੋ। ਪਹਿਲਾਂ ਪਿਛਲੇ ਹਫਤੇ ਆਪਾਂ ਸਕਾਈਪ ਤੇ ਪ੍ਰੋਗਰਾਮ ਕੀਤਾ ਸੀ ਜੀ। ਬਹੁਤ ਮਿਹਰਬਾਨੀ ਤੇ ਵਧੀਆ ਲੱਗ ਰਿਹਾ ਕਿ ਤੁਸੀਂ ਸਟੂਡੀਓ 'ਚ ਆਏ ਹੋ ਤੇ ਸਾਡੇ ਨਾਲ ਬੈਠੇ ਹੋ। ਦਰਸ਼ਕਾਂ ਦੀ ਮੈਂ ਸਗੋਂ ਦਰਸ਼ਕਾਂ ਦਾ ਵੀ ਔਰ ਸਰੋਤਿਆਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਬਹੁਤ ਸਾਰਿਆਂ ਨੇ ਕਾਲ ਕਰਕੇ ਕਿਹਾ ਕਿ ਵੀ ਬੇਸ਼ੱਕ ਤੁਸੀਂ ਦੂਰ ਬੈਠੇ ਹੋ ਔਰ ਇੱਕ ਟ੍ਰੈਜਿਕ ਸਿਚੁਏਸ਼ਨ ਨੂੰ ਨਾਲ ਡੀਲ ਕਰ ਰਹੇ ਹੋ ਜੀ, ਪਰ ਇਹਦੇ ਬਾਵਜੂਦ ਤੁਸੀਂ ਯਕੀਨੀ ਬਣਾਇਆ ਕਿ ਰਾਬਤਾ ਬਣਿਆ ਰਹੇ। ਜਿਹੜੇ ਮੌਜੂਦਾ ਵਿਸ਼ੇ ਖਾਸ ਤੌਰ ਤੇ ਪਿਛਲੇ ਹਫਤੇ 'ਚ ਜਿਸ ਕਿਸਮ ਦੀਆਂ ਡਿਵੈਲਪਮੈਂਟਸ ਫਗਵਾੜੇ ਵਿੱਚ ਹੋਈਆਂ, ਜਲੰਧਰ 'ਚ ਹੋਈਆਂ, ਉਸ ਤੋਂ ਪਹਿਲਾਂ ਚਾਈਨਾ ਨਾਲ ਸੰਬੰਧਿਤ ਵਿਸ਼ੇ, ਸੋ ਅਸੀਂ ਉਹਨਾਂ ਦਰਸ਼ਕਾਂ ਸਰੋਤਿਆਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਮਜਬੂਰੀ ਨੂੰ ਵੀ ਸਮਝਿਆ ਔਰ ਸਾਡੇ ਲਈ ਸਾਰੇ 'ਚੋਂ ਇੱਕ ਨਵੀਂ ਟੈਕਨੀਕ, ਭਾਵੇਂ ਇੱਕ ਅੱਧ ਵਾਰ ਅਸੀਂ ਪਹਿਲਾਂ ਵੀ ਕੀਤਾ ਸੀ ਪਰ ਹੁਣ ਮੈਂ ਵੀ ਥੋੜ੍ਹਾ ਜਿਹਾ ਕੰਫਰਟੇਬਲ ਹੋ ਗਿਆ ਇਸ ਸਾਰੇ ਪ੍ਰੋਸੈਸ ਨਾਲ। ਔਰ ਅਸੀਂ ਵਾਸ਼ਿੰਗਟਨ ਦੇ ਆਪਣੇ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਸਾਰੇ ਸਕਾਈਪ ਦਾ ਜਿਹੜਾ ਪਾਰਟ ਹੈ ਇਸ ਦੇ ਵਿੱਚ ਉਹ ਮਦਦਗਾਰ ਹੋਏ ਜੀ। ਅਗਲਾ ਤੁਸੀਂ ਕੁਝ ਪੁੱਛਣਾ? ਜੀ ਡਾਕਟਰ ਸਾਹਿਬ, ਤੁਹਾਡਾ ਵੀਕਐਂਡ ਆਪਾਂ ਜਾਣਨਾ ਚਾਹਾਂਗੇ। ਸਾਨੂੰ ਪਤਾ ਹੈ ਕਿ ਤੁਸੀਂ ਵਾਸ਼ਿੰਗਟਨ ਡੀਸੀ ਰਹੇ ਹੋ, ਕਿਸ ਕਾਰਨ, ਬਟ ਫਿਰ ਵੀ ਅਸੀਂ ਚਾਹਾਂਗੇ ਵੇਰਵੇ ਨਾਲ। ਦੇਖੋ, ਜਿਵੇਂ ਉੱਥੋਂ ਮੈਂ ਦੱਸਿਆ ਸੀ ਕਿ ਵੀ ਸੰਡੇ ਪਿਛਲੇ ਬੀਤੇ ਐਤਵਾਰ ਜਦੋਂ ਕਿ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ 'ਚ ਜਨਰਲ ਲਾਭ ਸਿੰਘ, ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ, ਇਹ ਸੈਲੀਬ੍ਰੇਸ਼ਨ ਸੀ, ਇਹ ਯਾਦ ਸੀ, ਕਮੈਮੋਰੇਸ਼ਨ ਸੀ। ਉਸੇ ਸ਼ਾਮ ਸਾਨੂੰ ਜਾਣਾ ਪਿਆ ਵਾਸ਼ਿੰਗਟਨ। ਆਪਣੇ ਭਾਈ ਨਰਿੰਦਰ ਸਿੰਘ, ਬੀਬੀ ਮਜਿੰਦਰਪਾਲ ਕੌਰ ਔਰਾਂ ਦੇ ਬੇਟੇ ਸੁਖਜਿੰਦਰ ਸਿੰਘ ਦੀ ਸਡਨਲੀ ਜਿਹੜੀ ਸਥਿਤੀ ਖਰਾਬ ਹੋਈ ਹਾਲਤ ਜੀ, ਔਰ ਮੰਡੇ ਮਾਰਨਿੰਗ ਆਵਰਸ ਦੇ ਵਿੱਚ ਆਲਮੋਸਟ 1:15 ਵਜੇ ਉਹਨਾਂ ਨੇ ਅਖੀਰਲਾ ਸਾਹ ਲਿਆ। ਸੋ ਜ਼ਾਹਰ ਹੈ ਆਵਾਜਾਈ ਵੀ ਸੀ ਸਾਰੇ ਪਾਸਿਓਂ, ਰਿਸ਼ਤੇਦਾਰਾਂ ਸਨੇਹੀਆਂ ਦੀ ਜੀ, ਔਰ ਉਹਨਾਂ ਦੀ ਜਿਹੜੀ ਅੰਤਮ ਕਿਰਿਆ ਕਰਮ ਹੈ ਜਿਸ ਦੇ ਵਿੱਚ ਅਸੀਂ ਸੰਸਕਾਰ ਔਰ ਅੰਤਮ ਅਰਦਾਸ ਇਸ ਨੂੰ ਕਰਦੇ ਹਾਂ। ਇੱਕ ਸਿੱਖ ਰਹਿਤ ਮਰਿਆਦਾ ਮੁਤਾਬਕ ਲੋੜੀਂਦੀਆਂ ਇਹ ਰਸਮਾਂ ਨੇ ਜੀ। ਸੋ ਵੀਰਵਾਰ ਅਖੰਡ ਪਾਠ ਸਾਹਿਬ ਆਰੰਭ ਹੋਏ, ਸੈਚਰਡੇ ਉਸ ਦਾ ਭੋਗ ਪਿਆ ਔਰ ਉਸ ਤੋਂ ਪਹਿਲਾਂ ਉਹਨਾਂ ਦੀ ਸੁਖਜਿੰਦਰ ਸਿੰਘ ਦੀ ਜਿਹੜੀ ਕ੍ਰੀਮੇਸ਼ਨ ਹੈ, ਸੰਸਕਾਰ ਹੈ, ਉਹ ਹੋਇਆ। ਬਹੁਤ ਵੱਡੀ ਗਿਣਤੀ ਦੇ ਵਿੱਚ ਨਾ ਸਿਰਫ ਵਾਸ਼ਿੰਗਟਨ ਮੈਟਰੋ ਏਰੀਆ ਦੇ ਸੰਬੰਧਿਤ ਪਰਿਵਾਰ, ਕਮਿਊਨਿਟੀ ਮੈਂਬਰਸ ਆਏ, ਪਰ ਰਿਪਰੈਜ਼ੈਂਟੇਟਿਵ ਗੈਦਰਿੰਗ ਜਿਹੜੀ ਹੈ ਅਮਰੀਕਾ ਭਰ ਚੋਂ ਸੀ। ਟੋਰਾਂਟੋ ਤੋਂ ਵੀ ਡਰਾਈਵ ਕਰਕੇ ਪਹੁੰਚੇ, ਕੈਨੇਡਾ ਤੋਂ, ਸੀਐਟਲ ਤੋਂ ਆਏ, ਹਿਊਸਟਨ, ਡੈਲਸ, ਕੈਲੀਫੋਰਨੀਆ ਔਰ ਨਿਊਯਾਰਕ, ਨਿਊ ਜਰਸੀ, ਇਹਨਾਂ ਸਾਰੀਆਂ ਸਟੇਟਸ ਤੋਂ ਡਰਾਈਵ ਕਰਕੇ, ਪੈਨਸਿਲਵੇਨੀਆ, ਹਰ ਪਾਸਿਓਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਪਾਰਟਿਸਿਪੇਸ਼ਨ ਸੀ। ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਇੱਕ ਜ਼ਰੂਰੀ ਵੀ ਹੁੰਦਾ ਹੈ, ਜਿਹੜੇ ਪੰਥਕ ਪਰਿਵਾਰ ਨੇ ਉਹਨਾਂ ਨੂੰ ਇਸ ਦੇ ਨਾਲ ਹੌਸਲਾ ਵੀ ਮਿਲਦਾ ਹੈ ਕਿ ਭਾਈ ਜਿਸ ਕੌਜ਼ ਦੇ ਲਈ ਉਹ ਤੁਰੇ ਹੋਏ ਨੇ ਉਸ ਨੂੰ ਐਪਰੀਸ਼ੀਏਟ ਕਰਨ ਵਾਲੇ, ਉਸ ਦੀ ਸ਼ਲਾਘਾ ਕਰਨ ਵਾਲੇ ਜਿਹੜੇ ਨੇ ਸਾਥੀ, ਉਹ ਦੁੱਖ ਸੁੱਖ ਵੇਲੇ ਨਾਲ ਖਲੋਂਦੇ ਨੇ। ਔਰ ਉਸ ਤੋਂ ਬਾਅਦ ਉਹਨਾਂ ਦੀ ਅੰਤਮ ਅਰਦਾਸ, ਜਿਹੜਾ ਸਮਾਗਮ ਬੇਸ਼ੱਕ 2 ਘੰਟੇ ਦਾ ਡਿਜ਼ਾਈਨਡ ਸੀ, 2 ਤੋਂ 4 ਵਜੇ ਤੱਕ, ਲੇਕਿਨ ਲਗਭਗ 3.5 ਘੰਟੇ ਚੱਲਿਆ, 5:30 ਵਜੇ ਤੱਕ। ਕਾਰਨ ਇੰਨੀ ਵੱਡੀ ਗਿਣਤੀ ਦੇ ਵਿੱਚ ਨੁਮਾਇੰਦੇ ਜਿਹੜੇ ਕਿ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਾ ਚਾਹੁੰਦੇ ਸਨ ਔਰ ਉਸ ਤੋਂ ਪਹਿਲਾਂ ਕੀਰਤਨੀ ਜਥੇ ਔਰ ਉਸ ਤੋਂ ਇਲਾਵਾ ਪਰਿਵਾਰ ਦੇ ਬੱਚੇ ਬੱਚੀਆਂ, ਜਿਨ੍ਹਾਂ 'ਚ ਬੱਚੀਆਂ ਨੇ ਕੀਰਤਨ ਕੀਤਾ ਔਰ ਉਹਨਾਂ ਦੇ 2 ਜਿਹੜੇ ਕਜ਼ਨਸ, ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਜਿਹੜੀ ਹੈ ਉਹ ਟ੍ਰਿਬਿਊਟ ਦਿੱਤੀ ਗਾਇਕੀ ਦੇ ਨਾਲ ਔਰ ਅਥਰੂਆਂ ਭਰੇ ਸਾਰੇ ਚਿਹਰੇ ਦੇ ਨਾਲ। ਸੋ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਫਿਰ ਸਬੂਤ ਸੀ ਕਿ ਬਹੁਤ ਵਾਰ ਅਸੀਂ ਆਪਣੀ ਕੌਮ ਦੀਆਂ ਕਮਜ਼ੋਰੀਆਂ ਦੀ ਗੱਲ ਕਰਦੇ ਹਾਂ, ਪਰ ਦੁੱਖ ਸੁੱਖ ਦੀ ਸਾਂਝ ਦੇ ਵਿੱਚ ਔਰ ਖਾਸ ਤੌਰ ਤੇ ਦੁੱਖ ਦੀ ਘੜੀ ਸਾਰੇ ਮਤਭੇਦ ਭੁਲਾ ਕੇ, ਭਾਵੇਂ ਕੋਈ ਗਰੁੱਪ ਹੋਏ, ਭਾਵੇਂ ਕੋਈ ਡਿਫਰੈਂਟ ਲਾਈਨ ਹੋਏ, ਔਰ ਆਲਮੋਸਟ ਹਰ ਜਥੇਬੰਦੀ ਦੇ ਜਿਹੜੇ ਨੁਮਾਇੰਦੇ ਸੀ ਉਹ ਉਸ ਦੇ ਵਿੱਚ ਪਹੁੰਚੇ ਔਰ ਉਸ ਬੇਟੇ ਨੂੰ ਔਰ ਇਸ ਤਰੀਕੇ ਨਾਲ ਆਲਮੋਸਟ ਖਾਲਿਸਤਾਨ ਦੀ ਗੱਲ ਨੂੰ
ਇਹ ਟ੍ਰਿਬਿਊਟ ਤਾਂ ਪੰਥ ਨੂੰ ਹੈ। ਬੇਸ਼ੱਕ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਇਹ ਤਾਂ ਖੇਡ ਹੈ ਜਿਸ ਨੂੰ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਇਸ ਤੇ ਸਾਡਾ ਕੋਈ ਜ਼ੋਰ ਨਹੀਂ ਹੈ। ਪਾਣਾ ਮੰਨੀਏ ਨਾ ਮੰਨੀਏ, ਨਾ ਕਿਵੇਂ ਮੰਨ ਸਕਦੇ ਹਾਂ, ਅਲਟੀਮੇਟਲੀ ਕਰ ਵੀ ਕੀ ਲਓਗੇ ਜੀ। ਜਾਂ ਤਾਂ ਇਹ ਹੈ ਵੀ ਤੁਸੀਂ ਸਿਦਕ ਔਰ ਰਜ਼ਾ ਦੇ ਵਿੱਚ ਰਹਿ ਕੇ ਆਪਣੇ ਚਿੱਤ ਨੂੰ ਸ਼ਾਂਤ ਰੱਖਦੇ ਹੋ, ਤੇ ਦੂਸਰਾ ਇਹ ਹੈ ਕਿ ਵੀ ਤੁਸੀਂ ਵਿਰਲਾਪ ਔਰ ਕੁਰਲਾਟ ਔਰ ਰੋਣ ਧੋਣ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਦੇ ਹੋ, ਜਿਹੜਾ ਇੱਕ ਬਿਮਾਰੀ ਬਣ ਜਾਂਦਾ ਹੈ। ਸੋ ਕੁੱਲ ਮਿਲਾ ਕੇ ਇਹ ਇੱਕ ਬੜਾ ਜਿਹੜਾ ਸਤਸੰਗ ਵਾਲਾ ਸਮਾਗਮ ਸੀ, ਪੰਥਕ ਚੜ੍ਹਦੀ ਕਲਾ ਦੀ ਗੱਲ ਹੋਈ। TV 84 ਨੇ ਇਸ ਨੂੰ ਹਾਲਾਂ ਅਸੀਂ ਲਾਈਵ ਵੀ ਬ੍ਰੌਡਕਾਸਟ ਕਰ ਸਕਦੇ ਸੀ, ਪਰ ਇਸ ਮੁੱਦੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਹਾਂ, ਕਿਉਂਕਿ ਜਦੋਂ ਇਸ ਕਿਸਮ ਦੀਆਂ ਵਿਰਾਗ ਦੀਆਂ ਘੜੀਆਂ ਹੁੰਦੀਆਂ ਨੇ ਜਾਂ ਉਹ ਸਮਾਗਮ, ਫਿਰ ਕਈ ਵਾਰ ਇਹ ਵੀ ਹੁੰਦਾ ਹੈ ਕਿ ਜਿਹਨੂੰ ਤੁਸੀਂ ਸੋਲਮਨਿਟੀ ਆਫ ਦਾ ਓਕੇਜ਼ਨ ਕਹਿੰਦੇ ਹੋ, ਕਿ ਬਜਾਏ ਤੁਸੀਂ ਜਿਵੇਂ ਬਹੁਤ ਵਾਰ ਹੁਣ ਅੱਜ ਇੱਕ ਮੀਡੀਆ ਦਾ ਟ੍ਰੈਂਡ ਹੈ ਕਿ ਉਹ ਡੈਡ ਬਾਡੀ ਪਈ ਹੁੰਦੀ ਹੈ, ਭਾਵੇਂ ਕੋਈ ਵਾਇਲੈਂਸ ਦੀ ਘਟਨਾ ਕਿਤੇ ਹੋਈ ਹੁੰਦੀ ਹੈ, ਔਰ ਪਰਿਵਾਰ ਔਰ ਦੂਜੇ ਵਰਲਾਪ ਕਰ ਰਹੇ ਹੁੰਦੇ ਨੇ, ਤਾਂ ਕੈਮਰੇ ਵਾਲੇ ਆਪਣਾ ਲੈਂਸ ਕਲੋਜ਼ਰ ਕਰਕੇ ਹਰ ਮੀਡੀਆ ਇੱਕ ਦੂਜੇ ਤੋਂ ਅੱਗੇ ਜਾਣਾ ਚਾਹੁੰਦਾ ਹੈ ਵੀ ਉਸ ਮਰੇ ਬੰਦੇ ਦਾ ਸਭ ਤੋਂ ਕਲੋਜ਼ ਅਪ ਸ਼ਾਟ ਦੇ। ਸੋ ਅਸੀਂ ਇਸ ਕਿਸਮ ਦੀ ਗੱਲ ਨੂੰ ਇਸ ਲਈ ਜਿਹੜਾ ਕ੍ਰੀਮੇਸ਼ਨ ਦਾ ਆਲਮੋਸਟ 2 ਘੰਟੇ ਦਾ ਪਾਰਟ ਸੀ, ਜਿਹਦੇ ਚ ਬੱਚੇ ਨੂੰ ਇਸ਼ਨਾਨ ਕਰਵਾ ਕੇ 5 ਕਕਾਰ ਸਜਾ ਕੇ ਜਿਹੜਾ ਹੈ ਉਹ ਲਿਆਂਦਾ ਗਿਆ, ਜਿੱਥੇ ਕਿ ਫਿਰ ਸੁਖਮਣੀ ਸਾਹਿਬ ਦਾ ਪਾਠ ਕੀਰਤਨ ਹੋਇਆ। ਉਹਦੇ ਤਾਂ ਅਸੀਂ ਸਟ੍ਰਿਕਟਲੀ ਆਪਣੇ ਜਿਹੜੇ ਅਮਰਵੀਰ ਸਿੰਘ ਗਏ ਸੀ ਉਹਨਾਂ ਨੂੰ ਕਿਹਾ ਸੀ ਵੀ ਇਸ ਨੂੰ ਅਸੀਂ ਬਿਲਕੁਲ ਤੁਸੀਂ ਵੀ ਸੰਗਤ ਦਾ ਹਿੱਸਾ ਬਣੋ। ਲੇਕਿਨ ਦੂਸਰੇ ਪਾਰਟ ਨੂੰ ਜਿਹੜਾ ਕਿ ਗੁਰਦੁਆਰਾ ਸਾਹਿਬ ਚੰਤਮ ਅਰਦਾਸ ਸਮਾਗਮ ਸੀ ਉਸ ਨੂੰ ਕਵਰ ਕੀਤਾ, ਔਰ ਉਹ ਜਿਹੜਾ ਆਲਮੋਸਟ 2.5 ਘੰਟੇ ਦਾ ਪ੍ਰੋਗਰਾਮ ਹੈ ਉਹ ਆਉਂਦੇ ਸੈਚਰਡੇ ਅਸੀਂ ਟਾਈਮਿੰਗ ਦੱਸ ਦਿਆਂਗੇ, ਉਸ ਨੂੰ ਜਿਹੜਾ ਹੈ ਉਹ ਇਹਦੇ ਤੇ TV 84 ਤੇ ਦਿਖਾਇਆ ਜਾਏਗਾ। ਔਰ ਇਸ ਮੌਕੇ ਦੇ ਉੱਤੇ ਜਿੱਥੇ ਜਿਹੜੀਆਂ ਪਾਰਟੀਆਂ ਜਾਂ ਗੁਰਦੁਆਰਾ ਸਾਹਿਬਾਨ ਦੇ ਨੁਮਾਇੰਦੇ ਸਟਾਕਟਨ ਤੋਂ ਲੈ ਕੇ ਟੋਰਾਂਟੋ ਤੱਕ ਔਰ ਇਧਰੋਂ ਵਾਸ਼ਿੰਗਟਨ ਤੋਂ ਲੈ ਕੇ ਕਲਾਮਾਜ਼ੂ ਮਿਸ਼ੀਗਨ ਤੱਕ ਆਏ, ਉਹਨਾਂ ਨੇ ਮੌਕੇ ਤੇ ਟ੍ਰਿਬਿਊਟ ਦਿੱਤੀ। ਪਰ ਅੱਜ ਹੀ ਜਦੋਂ ਕਿ ਮੈਂ ਵਾਪਸ ਟਰੈਵਲ ਕਰ ਰਿਹਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਦੇ ਈਸਟ ਕੋਸਟ ਚੈਪਟਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਚੀਮਾ ਜਿਹੜੇ ਉੱਥੇ ਮੌਕੇ ਤੇ ਵੀ ਪਹੁੰਚੇ ਸਨ ਵਾਸ਼ਿੰਗਟਨ DC, ਉਹਨਾਂ ਨੇ ਸਰ ਸਿਮਰਨਜੀਤ ਸਿੰਘ ਮਾਨ ਦਾ ਸੁਨੇਹਾ ਜਿਹੜਾ ਕਿ ਉਹਨਾਂ ਦੇ ਆਫਿਸ ਵੱਲੋਂ ਰਿਲੀਜ਼ ਕੀਤਾ ਗਿਆ ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖ ਰਹੇ ਨੇ ਉਹ ਸਾਰੇ ਪਾਰਟ ਨੂੰ, ਪਿਕਚਰਸ ਨੂੰ, ਉਸ ਨੂੰ ਮੈਂ ਸੰਗਤ ਦੇ ਨਾਲ ਸਾਂਝਾ ਕਰਨਾ ਚਾਹੁੰਦਾ। ਔਰ ਇਹ ਮੈਸੇਜ ਹੈ ਸਰਦਾਰ ਸੁਖਜਿੰਦਰ ਸਿੰਘ USA ਦੀ ਬੇਵਕਤ ਮੌਤ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦੁੱਖ ਦਾ ਪ੍ਰਗਟਾਵਾ। ਫਤਿਹਗੜ੍ਹ ਸਾਹਿਬ ਦੀ ਡੇਟ ਲਾਈਨ ਨਾਲ ਵਾਸ਼ਿੰਗਟਨ DC USA ਵਿੱਚ ਰਹਿੰਦੇ ਭਾਈ ਨਰਿੰਦਰ ਸਿੰਘ ਦੇ ਸਪੁੱਤਰ ਸਰਦਾਰ ਸੁਖਜਿੰਦਰ ਸਿੰਘ ਦੀ ਬਿਮਾਰੀ ਕਾਰਨ ਛੋਟੀ ਉਮਰੇ ਹੋਈ ਮੌਤ ਦਾ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਸਮੂਹ ਪਾਰਟੀ ਨੇ ਬਹੁਤ ਜ਼ਿਆਦਾ ਅਫਸੋਸ ਪ੍ਰਗਟ ਕੀਤਾ ਹੈ। ਇਸ ਨਾਲ ਖਾਲਿਸਤਾਨ ਦੀ ਪ੍ਰਾਪਤੀ ਲਈ ਜੂਝ ਰਹੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਸਿੱਖਾਂ ਦੇ ਹਿਰਦਿਆਂ ਵਿੱਚ ਬਹੁਤ ਦੁੱਖ ਹੈ, ਕਿਉਂਕਿ ਸਰਦਾਰ ਨਰਿੰਦਰ ਸਿੰਘ ਉੱਤਰੀ ਅਮਰੀਕਾ ਦੇ ਖਾਲਿਸਤਾਨੀ ਆਗੂਆਂ ਵਿੱਚੋਂ ਪਹਿਲੀ ਕਤਾਰ ਦੇ ਆਗੂ ਹਨ ਅਤੇ ਪਰਿਵਾਰ ਸਮੇਤ ਖਾਲਿਸਤਾਨ ਦੀ ਪ੍ਰਾਪਤੀ ਲਈ ਹਰ ਪਲ ਤਿਆਰ ਰਹਿੰਦੇ ਹਨ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਮੁੱਖ ਸਕੱਤਰ ਸਰਦਾਰ ਰਣਜੀਤ ਸਿੰਘ ਚੀਮਾ ਨੇ ਦੱਸਿਆ ਹੈ ਕਿ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਹੈ ਕਿ ਸਰਦਾਰ ਨਰਿੰਦਰ ਸਿੰਘ ਦੇ ਪਰਿਵਾਰ ਨਾਲ ਸਾਡਾ ਅਟੁੱਟ ਪੰਥਕ ਰਿਸ਼ਤਾ ਹੈ। ਇਸ ਦੁੱਖ ਦੀ ਘੜੀ ਵਿੱਚ ਸਮੂਹ ਪਾਰਟੀ ਉਹਨਾਂ ਦੇ ਨਾਲ ਖੜੀ ਹੈ। ਸਰਦਾਰ ਮਾਨ ਨੇ ਅਮਰੀਕਾ ਤੇ ਕੈਨੇਡਾ ਵਿੱਚ ਰਹਿੰਦੇ ਪਾਰਟੀ ਦੇ ਨੁਮਾਇੰਦਿਆਂ ਨੂੰ ਸਰਦਾਰ ਨਰਿੰਦਰ ਸਿੰਘ ਦੇ ਘਰ ਜਾ ਕੇ ਦੁੱਖ ਪ੍ਰਗਟ ਕਰਨ ਲਈ ਕਿਹਾ ਹੈ। ਇਹ ਉਹਨਾਂ ਦੇ ਮੁੱਖ ਦਫ਼ਤਰ ਸਕੱਤਰ ਰਣਜੀਤ ਸਿੰਘ ਚੀਮਾ ਵੱਲੋਂ ਇਹ ਸਟੇਟਮੈਂਟ ਜਾਰੀ ਕੀਤੀ ਗਈ ਹੈ। ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿਸ਼ੇਸ਼ਕਰ ਸਰ ਸਿਮਰਨਜੀਤ ਸਿੰਘ ਮਾਨ ਜੀ ਦੇ ਸ਼ੁਕਰਗੁਜ਼ਾਰ ਹੈ। ਉਹ ਹਮੇਸ਼ਾ ਹੀ ਇਸ ਗੱਲ ਦਾ, ਔਰ ਇਹ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਤੁਸੀਂ ਇਸ ਰਸਤੇ ਦੇ ਜਿਹੜੇ ਪਾਂਧੀ ਨੇ ਖਾਲਿਸਤਾਨ ਦੀ ਡਗਰ ਦੇ ਉੱਤੇ ਤੁਰੇ ਹੋਏ ਉਹਨਾਂ ਦੇ ਨਾਲ ਦੁੱਖ ਸੁੱਖ ਵਿੱਚ ਸਾਂਝ ਪਾਉਂਦੇ ਹੋ, ਔਰ ਉਹਨਾਂ ਨੇ ਇਸ ਕਿਸਮ ਦਾ ਹੀ ਮੈਸੇਜ ਜਦੋਂ ਸਾਡੇ ਮਾਤਾ ਜੀ ਨੇ ਚੜ੍ਹਾਈ ਕੀਤੀ ਉਦੋਂ ਵੀ ਵਿਸ਼ੇਸ਼ ਤੌਰ ਦੇ ਉੱਤੇ ਜਾਰੀ ਕੀਤਾ ਸੀ। ਸੋ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਸੋ ਬਾਕੀ ਮੈਂ ਸਮਝਦਾ ਵੀ ਦੁੱਖ ਦੇ ਪਲਾਂ 'ਚ ਜਿਵੇਂ ਅਸੀਂ ਸਾਰੇ ਇਕੱਠੇ ਹੁੰਦੇ ਹਾਂ, ਪਰ ਅਲਟੀਮੇਟਲੀ ਇਹ ਸਾਰੇ ਦੁੱਖ ਨੂੰ, ਇਹ ਸਾਰੇ ਚੈਲੰਜ ਨੂੰ ਪਰਿਵਾਰ ਨੇ ਹੀ ਝੱਲਣਾ ਹੁੰਦਾ।
ਜੀ। ਔਰ ਇਸ ਮੌਕੇ ਦੇ ਉੱਤੇ ਜਿਵੇਂ ਭਾਈ ਨਰਿੰਦਰ ਸਿੰਘ ਹੋਰਾਂ ਨੇ ਇਹ ਸਾਰੀ ਸਿਚੁਏਸ਼ਨ ਨੂੰ ਹੈਂਡਲ ਕੀਤਾ ਹੈ। ਬਹੁਤ ਵਾਰ ਅਸੀਂ ਦੇਖਦੇ ਹਾਂ ਵੀ ਕਹਿੰਦੇ ਤਾਂ ਅਸੀਂ ਸਾਰੇ ਹੀ ਹਾਂ ਕਿ ਭਾਈ ਭਾਣੇ 'ਚ ਰਹਿਣਾ, ਰਜ਼ਾ 'ਚ ਰਹਿਣਾ, ਪਰ ਜਿੱਥੇ ਹਰ ਆਉਣ ਵਾਲੇ ਵੀਰ ਭੈਣ ਦੀ ਅੱਖ ਨਮ ਸੀ, ਉਹ ਵੀਰ ਉਹਨਾਂ ਨਾਲ ਗਲਵਕੜੀ 'ਚ ਲੱਗ ਕੇ ਭੁੱਬਾਂ ਮਾਰਦੇ ਸੀ, ਉਹ ਉਹਨਾਂ ਦੇ ਬੇਟੇ ਦੇ ਮ੍ਰਿਤਕ ਸਰੀਰ ਜਦੋਂ ਕਿ ਉਸ ਲਾਸਟ ਵਿਊਇੰਗ ਹੁੰਦੀ ਹੈ ਤੇ ਉਹ ਸਭ ਤੋਂ ਉੱਚੀ ਆਵਾਜ਼ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਵਾ ਰਹੇ ਸੀ, ਔਰ ਉਹ ਮਨਾ ਕਰ ਰਹੇ ਸੀ ਕਿ ਵੀ ਕੋਈ ਰੋਣ ਧੋਣ ਨਹੀਂ ਕਰਨਾ ਹੈ, ਜਸਟ ਵਾਹਿਗੁਰੂ ਦਾ ਜਾਪ ਕਰੋ। ਸੋ ਮੈਂ ਸਮਝਦਾ ਵੀ ਇਹ ਇੱਕ ਆਦਰਸ਼ ਮੂਮੈਂਟਸ ਵੀ ਹੁੰਦੀਆਂ ਨੇ ਕਿ ਜਿੱਥੇ ਕੋਈ ਵਿਚਾਰਧਾਰਾ ਦੇ ਨਾਲ ਖਾਲਿਸਤਾਨ ਦੀ ਗੱਲ ਨੂੰ ਲੈ ਕੇ ਤੁਰਿਆ ਹੋਇਆ, ਉਸ ਦਾ ਆਧਾਰ ਵੀ ਅਲਟੀਮੇਟਲੀ ਗੁਰਬਾਣੀ ਹੈ, ਜਿਸ ਦੇ ਰਾਹੀਂ ਤੁਸੀਂ ਔਖ ਦੇ ਵਿੱਚ ਵੀ, ਮੁਸ਼ਕਲ ਦੇ ਵਿੱਚ ਵੀ, ਬਿਮਾਰੀ ਦੇ ਵਿੱਚ ਵੀ। ਜੀ ਜੀ। ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ, ਕਿਉਂਕਿ ਮੈਂ ਉਹਨਾਂ ਦੇ ਪਰਿਵਾਰ ਦਾ ਹਿੱਸਾ ਹਾਂ, 1994-95 ਤੋਂ ਲੈ ਕੇ ਜਦੋਂ ਮੈਂ ਪਹਿਲੀ ਵਾਰ ਵਾਸ਼ਿੰਗਟਨ ਮੂਵ ਕੀਤਾ, ਆਲਮੋਸਟ ਇਹਨਾਂ 20-22 ਸਾਲਾਂ 'ਚ ਭਰਾਵਾਂ ਵਾਂਗ ਖਲੋਤੇ ਨੇ ਇਸ ਘਰ 'ਚ। ਜੇ ਮੈਂ ਜਦੋਂ ਜਾਂਦਾ ਹਾਂ, ਕੋਈ 10-20 ਦਿਨੇ ਮਿਲਣ ਆ ਗਏ, ਸ਼ਾਮ ਨੂੰ ਆ ਗਏ, ਬੀਬੀਆਂ ਵੀ ਘਰ ਦੀਆਂ, ਉਹਨਾਂ ਦੇ ਹੱਥ ਜਿਹੜੇ ਨੇ ਆਟੇ 'ਚ ਹੀ ਰਹੇ ਨੇ, ਔਰ ਕਦੇ ਮੱਥੇ ਤੇ ਵੱਟ ਨਹੀਂ ਪਾਇਆ ਹੈ ਉਹਨਾਂ ਨੇ। ਉਹ ਇੱਕ ਇਸ ਕਿਸਮ ਦਾ ਸਾਰਾ, ਔਰ ਜਿੱਥੇ ਇਹ ਸਾਰੇ ਪਾਰਟ ਨੂੰ ਮੈਂ ਨਿੱਜੀ ਤੌਰ ਤੇ ਵੀ ਮਹਿਸੂਸ ਕੀਤਾ, ਮੇਰੇ ਲਈ ਵੀ ਇਮੋਸ਼ਨਲੀ ਇਹ ਹਰਟਿੰਗ ਸੀ, ਕਿਉਂਕਿ ਮੈਂ ਇਸ ਬੱਚੇ ਨੂੰ, ਜਦੋਂ ਇਹ ਭੈਣ ਭਰਾ ਦੋਵੇਂ 8ਵੀਂ 9ਵੀਂ 'ਚ ਪੜ੍ਹਦੇ ਸੀ, ਜਦੋਂ ਇਹਨਾਂ ਦੀ ਇਮੀਗ੍ਰੇਸ਼ਨ ਹੋਈ, ਫਾਦਰ ਪਹਿਲਾਂ ਆ ਗਏ ਸੀ, ਸੋ ਇਹਨਾਂ ਨਾਲ ਮੈਂ ਦੇਖਿਆ ਹੋਇਆ ਕਿਵੇਂ ਸਕੂਲ 'ਚ, ਹਾਈ ਸਕੂਲ 'ਚ ਅੱਛੇ ਮਾਰਕਸ ਕੀਤਾ ਹੈ, ਔਰ ਇੱਕਦਮ ਬਾਈਪੋਲਰ ਡਿਜ਼ੀਜ਼ ਡਾਇਗਨੋਜ਼ ਹੋਈ, ਫਿਰ ਬਿਮਾਰੀ ਨਾਲ ਲੜਦੇ ਰਹੇ, ਔਰ ਅਖੀਰਲੇ 8-10 ਮਹੀਨੇ ਜਿਵੇਂ ਮਾਤਾ ਪਿਤਾ ਨੇ ਸੇਵਾ ਬਹੁਤ ਵਾਰ, ਔਰ ਮੈਂ ਕਿਹਾ ਸੀ ਆਪਣੀ ਪ੍ਰੈਜੈਂਟੇਸ਼ਨ 'ਚ ਕਿ ਸਾਡੇ ਉਸ ਕਲਚਰ 'ਚ ਕਿਵੇਂ ਪੁੱਤਰ ਧੀਆਂ ਸੇਵਾ ਕਰਦੀਆਂ ਨੇ ਮਾਪਿਓ ਦੀਆਂ। ਅਸੀਂ ਬਹੁਤ ਵਾਰ ਬੀਬੀ ਭਾਨੀ ਦਾ ਜ਼ਿਕਰ ਕਰਦੇ ਹਾਂ ਕਿ ਵੀ ਕਿਵੇਂ ਉਹਨਾਂ ਨੇ ਆਪਣੇ ਪਿਤਾ ਗੁਰੂ ਅਮਰਦਾਸ ਜੀ ਦੀ ਸੇਵਾ, ਉਹਨਾਂ ਦੀ ਜਿਹੜੀ ਹੈ ਵਡੇਰੀ ਉਮਰ ਦੇ ਵਿੱਚ ਇਸ਼ਨਾਨ ਕਰਦੇ ਹਾਂ, ਜੇ ਪਾਵਾ ਟੁੱਟਦਾ ਆਪਣਾ ਪੈਰ ਥੱਲੇ ਰੱਖ ਦਿੰਦੇ ਨੇ ਜੀ, ਜਾਂ ਇਸ ਦੇ ਵਿੱਚ ਖਾਸ ਤੌਰ ਤੇ ਸਰਵਣ ਨੂੰ ਲੈ ਕੇ ਕਿ ਭਾਈ ਕਿਵੇਂ ਉਹ ਬੁਢਾਪੇ ਦੇ ਵਿੱਚ ਉਹਦੇ ਪੇਰੈਂਟਸ ਜਿਨ੍ਹਾਂ ਦੀ ਚਾਹਨਾ ਸੀ ਤੀਰਥ ਯਾਤਰਾ ਦੀ, ਉਹਨਾਂ ਨੂੰ ਬੈਂਗੀ 'ਚ ਪਾ ਕੇ ਚੁੱਕ ਕੇ ਲਿਜਾ ਰਿਹਾ, ਔਰ ਜਿਹੜਾ ਆਗਿਆਕਾਰ ਪੁੱਤਰ ਹੁੰਦਾ ਹੈ ਉਸ ਨੂੰ ਕਹਿੰਦੇ ਨੇ ਵੀ ਇਹ ਤਾਂ ਮੇਰਾ ਸਰਵਣ ਪੁੱਤਰ ਹੈ, ਪੇਰੈਂਟਸ ਅਕਸਰ ਕਹਿਣਗੇ। ਲੇਕਿਨ ਇਹ ਬਹੁਤ ਘੱਟ ਹੁੰਦਾ, ਪੇਰੈਂਟਸ ਬਚਪਨ ਦੇ ਵਿੱਚ ਤਾਂ ਚਲੋ ਮਾਵਾਂ ਔਰ ਪਿਤਾ ਚੱਲਦੇ ਹੀ ਨੇ ਕਿ ਜਿਸ ਤਰੀਕੇ ਨਾਲ ਇਹਨਾਂ ਦੋਨਾਂ ਜੀਆਂ ਨੇ, ਮਾਤਾ ਪਿਤਾ ਨੇ ਬੱਚੇ ਦੀ ਸੇਵਾ ਕੀਤੀ, 9-10 24 ਘੰਟੇ, ਜਿਹੜਾ ਕੋਈ ਰਾਤ ਨਹੀਂ ਹੈ, ਦਿਨ ਨਹੀਂ ਹੈ, ਦੇਖਿਆ। ਸੋ ਇਹ ਵੀ ਆਪਣੇ ਆਪ ਦੇ ਵਿੱਚ, ਔਰ ਫਿਰ ਇਸ ਸਭ ਤੋਂ ਦੇ ਬਾਵਜੂਦ ਜਦੋਂ ਭਾਣਾ ਵਾਪਰਦਾ ਔਰ ਉਹ ਜਿਸ ਸਹਿਜ ਦੇ ਨਾਲ ਇਸ ਨੂੰ ਲੈਂਦੇ ਨੇ, ਸੋ ਅਸੀਂ ਜਿਹੜਾ ਇਹ ਅਰਦਾਸ ਹੀ ਕਰਦੇ ਹਾਂ, ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਂ ਸੜੀਆਂ ਜਿਉਂ ਹੋਵੇ ਸਾਹਿਬ ਸਿਓ ਮੇਲ। ਸਤਿਗੁਰੂ ਰਹਿਮਤ ਕਰਨ, ਬੇਟਾ ਸੁਖਜਿੰਦਰ ਸਿੰਘ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਉਸ ਦੀ ਆਤਮਾ ਨੂੰ ਜੀ, ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਹੁਣ ਅਸੀਂ ਆਪਣੇ ਦਰਸ਼ਕਾਂ ਕੋਲੋਂ ਲੈ ਬ੍ਰੇਕ। ਵੀਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।